6 ਸਤੰਬਰ ਸੰਨ 2019। ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਕੈਨੇਡਾ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਰਕਾਰ ਨੂੰ ਮੂਲਵਾਸੀ ਬੱਚਿਆਂ ਨੂੰ 40-40 ਹਜ਼ਾਰ ਡਾਲਰ ਦਾ ਮੁਆਵਜ਼ਾ ਦੇਣ ਲਈ ਕਿਹਾ। NDP ਦੀ ਮਾਲੀ ਹਾਲਤ ਪਤਲੀ ਹੋਈ, ਸਰੀ ਵਿੱਚ ਗੋਲੀ ਚੱਲੀ, ਇੱਕ ਵਿਅਕਤੀ ਹਲਾਕ। ਹੁਣ ਖਬਰਾਂ ਦਾ ਵਿਸਥਾਰ। ਕੈਨੇਡਾ ਦੇ ਮਨੁੱਖੀ ਅਧਿਕਾਰ ਟ੍ਰਾਈਬਿਊਨਲ ਨੇ ਸਰਕਾਰ ਨੂੰ ਮੂਲਵਾਸੀ ਬੱਚਿਆਂ ਨੂੰ 40-40 ਹਜ਼ਾਰ ਡਾਲਰ ਦੇ ਮੁਆਵਜ਼ੇ ਦੇਣ ਲਈ ਕਿਹਾ ਹੈ। ਇਹ ਉਹ ਬੱਚੇ ਸਨ ਜਿਨ੍ਹਾਂ ਨੂੰ ਚਾਈਲਡ ਵੈਲਫੇਅਰ ਸਿਸਟਮ ਦੇ ਤਹਿਤ ਪੈਸੇ ਦਿੱਤੇ ਜਾ ਰਹੇ ਸਨ ਅਤੇ ਇਹ ਬੱਚੇ ਮੂਲਵਾਸੀਆਂ ਦੇ ਕਬੀਲਿਆਂ ਵਿੱਚ ਰਹਿੰਦੇ ਸਨ। ਟ੍ਰਾਈਬਿਊਨਲ ਦਾ ਕਹਿਣਾ ਹੈ ਕਿ ਸਰਕਾਰ ਨੂੰ ਪਤਾ ਸੀ ਕਿ ਇਹਨਾਂ ਬੱਚਿਆਂ ਨਾਲ ਵਿਤਕਰਾ ਹੋ ਰਿਹਾ ਹੈ, ਬਾਵਜੂਦ ਉਸਦੇ ਇਸ ਪ੍ਰਣਾਲੀ ਵਿੱਚ ਕੋਈ ਸੋਧ ਨਹੀਂ ਸੀ ਕੀਤੀ ਗਈ। ਉਲਟਾ ਇਹਨਾਂ ਬੱਚਿਆਂ ਨੂੰ ਚਾਈਲਡ ਵੈਲਫੇਅਰ ਸਿਸਟਮ ਤਹਿਤ ਘੱਟ ਪੈਸੇ ਮਿਲ ਰਹੇ ਸਨ, ਜਦੋਂ ਕਿ ਮੁੱਖ ਧਾਰਾ ਦੇ ਬੱਚਿਆਂ ਨੂੰ ਇਹਨਾਂ ਨਾਲੋਂ ਕਿਤੇ ਵੱਧ ਪੈਸੇ ਦਿੱਤੇ ਜਾਂਦੇ ਸਨ। ਇਸ ਕਾਰਨ ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਹਨਾਂ ਬੱਚਿਆਂ ਨੂੰ ਬਣਦੇ ਮੁਆਵਜ਼ੇ ਵੰਡੇ। ਫੈਡਰਲ NDP ਦੀ ਮਾਲੀ ਹਾਲਤ ਕਾਫੀ ਪਤਲੀ ਹੋ ਗਈ ਹੈ। ਇਲੈਕਸ਼ਨਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ NDP ਦੇ ਖਜ਼ਾਨੇ ਵਿੱਚ ਇਸ ਸਮੇਂ ਸਿਰਫ $4.5 ਮਿਲੀਅਨ ਨੇ ਅਤੇ ਪਿਛਲੇ 17 ਸਾਲਾਂ ਦੌਰਾਨ NDP ਦੀ ਮਾਲੀ ਹਾਲਤ ਨਿਗਰਦੀ ਜਾ ਰਹੀ ਹੈ। ਇਸ ਦਾ ਇੱਕ ਵੱਡਾ ਕਾਰਨ ਇਹ ਵੀ ਹੋ ਸਕਦਾ ਹੈ ਕਿ NDP ਦੇ ਕੌਮੀ ਨੇਤਾ ਜਗਮੀਤ ਸਿੰਘ ਨਸਲਵਾਦ ਦਾ ਸਾਹਮਣਾ ਕਰ ਰਹੇ ਨੇ। ਉਹ ਦਸਤਾਰਧਾਰੀ ਸਿੱਖ ਨੇ। ਉਹਨਾਂ ਦੀ ਦਿੱਖ ਕਾਰਨ ਪਿੱਛੇ ਜੇ NDP ਦੇ ਕੁਝ ਸਮਰਥਕ ਪਾਰਟੀ ਛੱਡ ਕੇ ਗ੍ਰੀਨ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਉਹਨਾਂ ਵਿੱਚੋਂ ਕੁਝ ਨੇ ਖੁੱਲ੍ਹਾ ਤੌਰ 'ਤੇ ਕਿਹਾ ਸੀ ਕਿ ਜਗਮੀਤ ਸਿੰਘ ਦੀ ਦਿੱਖ ਨੂੰ ਲੈ ਕੇ ਲੋਕਾਂ ਵਿੱਚ ਬੇਚੈਨੀ ਹੈ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਜਗਮੀਤ ਸਿੰਘ ਨਸਲਵਾਦ ਦਾ ਸਾਹਮਣਾ ਕਰ ਰਹੇ ਨੇ ਅਤੇ ਇਹ ਚਿੰਤਾ ਦਾ ਵਿਸ਼ਾ ਹੈ। ਸਾਈਮਨ ਫਰੇਜ਼ਰ ਯੂਨੀਵਰਸਿਟੀ ਦੀ ਮੁਸਲਿਮ ਭਾਈਚਾਰੇ ਦੀ ਮਦਦ ਵਾਸਤੇ ਤਾਰੀਫ ਕੀਤੀ ਜਾ ਰਹੀ ਹੈ। ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਸਰੀ ਵਾਲੇ ਕੈਂਪਸ ਦੇ ਵਿੱਚ ਜੂਨ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਸੀ। ਕੁਝ ਮੁਸਲਿਮ ਵਿਦਿਆਰਥੀ ਨਮਾਜ਼ ਅਦਾ ਕਰ ਰਹੇ ਸਨ ਜਦੋਂ ਇੱਕ ਵਿਅਕਤੀ ਨੇ ਜਾ ਕੇ ਉੱਥੇ ਪਿਸ਼ਾਬ ਕਰ ਦਿੱਤਾ ਸੀ। ਇਸ ਘਟਨਾ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਢੁਕਵੇਂ ਕਦਮ ਚੁੱਕੇ ਸਨ ਤਾਂ ਜੋ ਮੁਸਲਮਾਨ ਲੋਕਾਂ ਦੀ ਮੌਕੇ ਸਿਰ ਮਦਦ ਕੀਤੀ ਜਾ ਸਕੇ ਅਤੇ ਅਜਿਹੀਆਂ ਘਟਨਾਵਾਂ ਨੂੰ ਭਵਿੱਖ ਵਿੱਚ ਟਾਲਿਆ ਜਾ ਸਕੇ। ਇਸ ਗੱਲ ਦੇ ਲਈ ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਸ ਨੇ SFA ਵੱਲੋਂ ਚੁੱਕੇ ਗਏ ਢੁਕਵੇਂ ਕਦਮਾਂ ਦੀ ਤਾਰੀਫ ਕੀਤੀ ਹੈ ਅਤੇ ਇਸ ਗੱਲ 'ਤੇ ਸੰਤੋਸ਼ ਜ਼ਾਹਰ ਕੀਤਾ ਹੈ। ਸਰੀ ਵਿੱਚ ਗੋਲੀ ਚੱਲੀ ਹੈ ਅਤੇ ਇੱਕ ਵਿਅਕਤੀ ਦੇ ਮਾਰੇ ਜਾਣ ਦਾ ਸਮਾਚਾਰ ਹੈ। ਇਹ ਘਟਨਾ ਦੱਖਣੀ ਸਰੀ ਵਿੱਚ ਵਾਪਰੀ ਹੈ। ਇਹ ਘਟਨਾ ਵੀਰਵਾਰ ਨੂੰ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਘਰ ਵਿੱਚ ਗੋਲੀ ਚੱਲੀ ਹੈ। ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਇੱਕ ਵਿਅਕਤੀ ਨੂੰ ਜ਼ਖਮੀ ਹਾਲਤ 'ਚ ਪਾਇਆ ਗਿਆ ਸੀ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰੰਤੂ ਉਸ ਦੀ ਮੌਤ ਹੋ ਗਈ। ਪੁਲਿਸ ਦੇ ਸੰਗੀਨ ਜੁਰਮਾਂ ਦੀ ਰੋਕਥਾਮ ਲਈ ਬਣੇ ਵਿਸ਼ੇਸ਼ ਦਸਤੇ ਆਈਹਿਟ ਨੇ ਇਸ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਹੈ। ਆਈਹਿਟ ਦਾ ਕਹਿਣਾ ਹੈ ਕਿ ਮਿਚ ਕੇ ਕੀਤੀ ਗਈ ਵਾਰਦਾਤ ਹੈ ਅਤੇ ਇਸ ਤੋਂ ਜਨਤਾ ਨੂੰ ਕੋਈ ਖਤਰਾ ਨਹੀਂ ਹੈ। ਜਾਪਦਾ ਇੰਝ ਹੈ ਕਿ ਹਮਲਾਵਰ ਅਤੇ ਮ੍ਰਿਤਕ ਇੱਕ ਦੂਜੇ ਨੂੰ ਜਾਣਦੇ ਸਨ। ਕਿਲੋਨਾ ਦੇ ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ 2 ਧੀਆਂ ਦੇ ਕਤਲਾਂ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਦਸੰਬਰ 2017 ਦੇ ਵਿੱਚ ਇੱਕ ਔਰਤ ਅਤੇ ਉਸਦੀਆਂ 2 ਬੱਚੀਆਂ ਮਾਰੀਆਂ ਗਈਆਂ ਸਨ। ਇਸ ਮਾਮਲੇ ਵਿੱਚ ਔਰਤ ਦੇ ਪਤੀ ਜੈਕਬ ਫੋਰਮੈਨ ਨੂੰ ਚਾਰਜ ਕੀਤਾ ਗਿਆ ਸੀ। ਹੁਣ ਤੱਕ ਜੈਕਬ ਫੋਰਮੈਨ ਇਹੀ ਕਹਿੰਦਾ ਆਇਆ ਸੀ ਕਿ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ ਅਤੇ ਉਸ ਤੋਂ ਅਣਜਾਣਪੁਣੇ ਵਿੱਚ ਇਹ ਸਾਰਾ ਕੁਝ ਹੋ ਗਿਆ, ਪਰੰਤੂ ਹੁਣ ਉਸਨੇ ਆਪਣਾ ਗੁਨਾਹ ਸਵੀਕਾਰ ਕਰ ਲਿਆ ਹੈ। ਉਸਨੇ ਸਵੀਕਾਰ ਕੀਤਾ ਹੈ ਕਿ ਉਸਨੇ ਆਪਣੀ ਪਤਨੀ ਅਤੇ 2 ਧੀਆਂ ਦੀਆਂ ਜਾਨਾਂ ਲਈਆਂ ਸਨ। ਉਸਦੇ ਵਕੀਲ ਦਾ ਕਹਿਣਾ ਹੈ ਕਿ ਉਸਦਾ ਹਿਰਦੇ ਪਰਿਵਰਤਨ ਹੋ ਚੁੱਕਿਆ ਹੈ ਅਤੇ ਉਹ ਅਹਿਸਾਸ ਕਰਦਾ ਹੈ ਕਿ ਉਸਨੇ ਗਲਤ ਕੰਮ ਕੀਤਾ ਹੈ। ਮੌਂਟਰੀਆਲ ਦੇ ਵਿੱਚ ਇੱਕ ਵਿਅਕਤੀ ਨੇ ਆਪਣੀ ਗਰਭਵਤੀ ਔਰਤ ਉੱਪਰ ਚਾਕੂ ਨਾਲ ਵਾਰ ਕਰਨ ਦੇ ਮਾਮਲੇ ਵਿੱਚ ਆਪਣਾ ਗੁਨਾਹ ਸਵੀਕਾਰ ਕਰ ਲਿਆ ਹੈ। ਸੋਫੀਅਨ ਗਾਜ਼ੀ ਨਾਂ ਦੇ ਇਸ ਵਿਅਕਤੀ 'ਤੇ ਦੋਸ਼ ਨੇ ਕਿ ਉਸਨੇ 2017 ਦੇ ਵਿੱਚ ਆਪਣੇ ਅਪਾਰਟਮੈਂਟ ਵਿੱਚ ਆਪਣੀ ਗਰਭਵਤੀ ਪਤਨੀ 'ਤੇ ਚਾਕੂ ਨਾਲ ਵਾਰ ਕੀਤਾ ਸੀ। ਉਸ ਸਮੇਂ ਉਸਦੀ ਪਤਨੀ ਦੀ ਕੁੱਖ ਵਿੱਚ 36 ਹਫ਼ਤਿਆਂ ਦਾ ਬੱਚਾ ਪਲ ਰਿਹਾ ਸੀ। ਸਿੱਟੇ ਵਜੋਂ ਬੱਚੇ ਦੀ ਮੌਤ ਹੋ ਗਈ ਸੀ ਅਤੇ ਪਤਨੀ ਬਚ ਗਈ ਸੀ। ਉਸ ਦੇ ਖਿਲਾਫ ਕਤਲ ਅਤੇ ਇਰਾਦਾ ਕਤਲ ਦੇ ਮਾਮਲੇ ਦਰਜ ਕੀਤੇ ਗਏ ਸਨ। ਹੁਣ ਉਸਨੇ ਆਪਣਾ ਗੁਨਾਹ ਸਵੀਕਾਰ ਕਰ ਲਿਆ ਹੈ। ਫੈਡਰਲ ਅਦਾਲਤ ਨੇ ਔਟੋਮੈਨ ਹਮਦਾਨ ਦੀ ਰਿਹਾਈ ਦੇ ਹੁਕਮ ਝਾੜ ਦਿੱਤੇ ਨੇ। ਹਮਦਾਨ ਨੂੰ ਕੈਨੇਡਾ ਦੀ ਬਾਰਡਰ ਏਜੰਸੀ ਨੇ ਗ੍ਰਿਫਤਾਰ ਕੀਤਾ ਸੀ। ਉਹ 2017 ਤੋਂ ਹੀ ਇਮੀਗ੍ਰੇਸ਼ਨ ਮਹਿਕਮੇ ਦੀ ਹਿਰਾਸਤ ਵਿੱਚ ਹੈ। ਉਸ ਉੱਪਰ ਦੋਸ਼ ਹਨ ਕਿ ਉਸਨੇ ਫੇਸਬੁੱਕ 'ਤੇ ਇਸਲਾਮਿਕ ਸਟੇਟ ਨਾਂ ਦੇ ਦਹਿਸ਼ਤਗਰਦ ਸੰਗਠਨ ਦੀ ਤਾਰੀਫ ਕੀਤੀ ਸੀ ਅਤੇ ਇਸ ਗੱਲ ਲਈ ਉਸਨੂੰ ਫੜ ਲਿਆ ਗਿਆ ਸੀ ਅਤੇ ਹੁਣ ਅਦਾਲਤ ਨੇ ਉਸਨੂੰ ਆਜ਼ਾਦ ਕਰਨ ਦੇ ਹੁਕਮ ਦੇ ਦਿੱਤੇ ਨੇ, ਪਰੰਤੂ ਸੰਭਵ ਹੈ ਕਿ ਰਿਹਾ ਕੀਤੇ ਜਾਣ ਤੋਂ ਪਿੱਛੋਂ ਉਸਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ। ਕੈਮਲੂਪਸ ਲਾਗੇ ਇੱਕ ਵਿਅਕਤੀ ਦੀ ਰੇਲ ਗੱਡੀ ਹੇਠਾਂ ਕੁਚਲੇ ਜਾਣ ਕਰਕੇ ਮੌਤ ਹੋ ਗਈ ਹੈ। CP ਰੇਲ ਵਾਲਿਆਂ ਨੇ ਵੀ ਇਸ ਘਟਨਾ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਘਟਨਾ ਵੈਲੀ ਵਿਊ ਇਲਾਕੇ ਵਿੱਚ ਵਾਪਰੀ ਹੈ। ਇੱਕ ਵਿਅਕਤੀ ਟਰੈਕ 'ਤੇ ਚੜ੍ਹਿਆ ਹੋਇਆ ਸੀ ਜਦੋਂ ਮਾਲ ਗੱਡੀ ਨੇ ਉਸ ਨੂੰ ਦੜ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।
ਅੱਜ ਇੱਕ ਅਹਿਮ ਦਿਨ ਹੈ। ਅੱਜ ਦੇ ਦਿਨ ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਪੁਲਿਸ ਨੇ ਅਗਵਾ ਕਰਕੇ ਖਪਾ ਦਿੱਤਾ ਸੀ। ਅੱਜ ਦੇ ਦਿਨ ਯਾਨੀ 6 ਸਤੰਬਰ ਨੂੰ 1995 ਦੇ ਵਿੱਚ ਖਾਲੜਾ ਨੂੰ ਅੰਮ੍ਰਿਤਸਰ ਵਿੱਚ ਉਹਨਾਂ ਦੇ ਘਰੋਂ ਚੁੱਕ ਲਿਆ ਗਿਆ ਸੀ। ਜਸਵੰਤ ਸਿੰਘ ਖਾਲੜਾ ਮਨੁੱਖੀ ਹੱਕਾਂ ਦੇ ਕਾਰਕੁਨ ਸਨ। ਉਹਨਾਂ ਨੇ ਪੰਜਾਬ ਵਿੱਚ ਲਵਾਰਿਸ ਲਾਸ਼ਾਂ ਦੀ ਖੋਜ ਦਾ ਮਾਮਲਾ ਚੁੱਕਿਆ ਸੀ ਅਤੇ ਇਸ ਗੱਲ ਨੂੰ ਲੈ ਕੇ ਪੰਜਾਬ ਪੁਲਿਸ ਚਿੜੀ ਹੋਈ ਸੀ। ਇਹ ਖਾੜਕੂਵਾਦ ਦੇ ਦੌਰ ਦੀ ਗੱਲ ਹੈ। ਜਸਵੰਤ ਸਿੰਘ ਖਾਲੜਾ ਦਾ ਕੈਨੇਡਾ ਨਾਲ ਖਾਸ ਨਾਤਾ ਸੀ। ਉਸੇ ਸਾਲ ਉਹ ਕੈਨੇਡਾ ਵੀ ਆਏ ਸਨ ਅਤੇ ਅਨੇਕਾਂ ਲੋਕਾਂ ਨੇ ਉਹਨਾਂ ਨੂੰ ਮਸ਼ਵਰਾ ਦਿੱਤਾ ਸੀ ਕਿ ਉਹ ਕੈਨੇਡਾ ਵਿੱਚ ਹੀ ਰਹਿ ਜਾਣ, ਪਰੰਤੂ ਉਹਨਾਂ ਦਾ ਕਹਿਣਾ ਸੀ ਕਿ ਮੈਂ ਵਾਪਸ ਜਾ ਕੇ ਮਨੁੱਖੀ ਹੱਕਾਂ ਦੀ ਲੜਾਈ ਲੜਨਾ ਚਾਹੁੰਦਾ ਹਾਂ। ਮਗਰੋਂ ਭਾਰਤ ਜਾ ਕੇ ਉਹ ਸ਼ਹੀਦ ਹੋ ਗਏ। ਜਸਵੰਤ ਸਿੰਘ ਖਾਲੜਾ ਦਾ ਬੇਟਾ ਜਨਮੀਤ ਸਿੰਘ ਖਾਲੜਾ ਕੈਨੇਡਾ ਦਾ ਵਸਨੀਕ ਹੈ ਅਤੇ ਪੂਰੇ ਕੈਨੇਡਾ ਵਿੱਚ ਅੱਜ ਜਸਵੰਤ ਸਿੰਘ ਖਾਲੜਾ ਨੂੰ ਯਾਦ ਕੀਤਾ ਜਾ ਰਿਹਾ ਹੈ। ਜਸਵੰਤ ਸਿੰਘ ਖਾਲੜਾ ਦਾ ਕੈਨੇਡਾ ਨਾਲ ਇੱਕ ਹੋਰ ਵੀ ਨਾਤਾ ਹੈ। ਉਹਨਾਂ ਦੇ ਦਾਦਾ ਜੀ ਹਰਨਾਮ ਸਿੰਘ ਕਾਮਾਗਾਟਾ ਮਾਰੂ ਸਮੁੰਦਰੀ ਜਹਾਜ਼ 'ਤੇ ਸਵਾਰ ਸਨ। ਇਸ ਜਹਾਜ਼ ਨੂੰ 1914 ਦੇ ਵਿੱਚ ਉਸ ਸਮੇਂ ਦੇ ਨਸਲੀ ਕਾਨੂੰਨ ਤਹਿਤ ਵਾਪਸ ਮੋੜ ਦਿੱਤਾ ਗਿਆ ਸੀ। ਮਗਰੋਂ ਹਰਨਾਮ ਸਿੰਘ ਬਾਕੀ ਦੇ ਮੁਸਾਫਰਾਂ ਵਾਂਗ ਆਜ਼ਾਦੀ ਦੀ ਜੰਗ ਵਿੱਚ ਸ਼ਾਮਲ ਹੋ ਗਏ ਸਨ ਅਤੇ ਅੱਜ ਦੇ ਦਿਨ ਕੈਨੇਡਾ ਭਰ ਵਿੱਚ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਅਤੇ ਆਉਂਦੇ ਐਤਵਾਰ ਨੂੰ ਯਾਨੀ 8 ਸਤੰਬਰ ਨੂੰ ਸਰੀ ਦੇ ਗੁਰੂ ਨਾਨਕ ਸਿੱਖ ਟੈਂਪਲ ਵਿਖੇ ਉਹਨਾਂ ਦੀ ਯਾਦ ਵਿੱਚ ਸਮਾਗਮ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੈਨੇਡਾ ਦਾ ਵਿਰੋਧੀ ਦਲ NDP ਜਸਵੰਤ ਸਿੰਘ ਖਾਲੜਾ ਨੂੰ ਹਿਊਮਨ ਰਾਈਟਸ ਡਿਫੈਂਡਰ ਕਰਾਰ ਦੇ ਚੁੱਕਿਆ ਹੈ। ਵੈਨਕੂਵਰ ਵਿੱਚ ਅੰਤਰਰਾਸ਼ਟਰੀ ਫਿਲਮ ਮੇਲਾ ਸ਼ੁਰੂ ਹੈ। ਇਸ ਵਿੱਚ ਆਨੰਦ ਪਟਵਰਧਨ ਦੀ ਦਸਤਾਵੇਜ਼ੀ ਫਿਲਮ ਵੀ ਦਰਸਾਈ ਜਾ ਰਹੀ ਹੈ। ਆਨੰਦ ਪਟਵਰਧਨ ਭਾਰਤ ਸਥਿਤ ਦਸਤਾਵੇਜ਼ੀ ਫਿਲਮ ਦੇ ਨਿਰਮਾਤਾ ਨੇ। ਉਹਨਾਂ ਦੀ ਫਿਲਮ ਵਿਵੇਕ 7 ਅਕਤੂਬਰ ਨੂੰ ਵਿਖਾਈ ਜਾਵੇਗੀ। ਇਹ ਦਸਤਾਵੇਜ਼ੀ ਫਿਲਮ ਹਿੰਦੂਤਵੀ ਦਹਿਸ਼ਤਗਰਦਾਂ ਵੱਲੋਂ ਕਤਲ ਕੀਤੇ ਗਏ ਤਰਕਸ਼ੀਲ ਆਗੂਆਂ ਬਾਰੇ ਹੈ। ਖਾਸ ਤੌਰ 'ਤੇ ਨਰਿੰਦਰ ਦਬੋਰਕਰ ਅਤੇ ਉਹਨਾਂ ਵਰਗੇ ਹੋਰ ਲੋਕਾਂ ਨੂੰ ਜਿਨ੍ਹਾਂ ਨੂੰ ਹਿੰਦੂਤਵੀ ਦਹਿਸ਼ਤਗਰਦਾਂ ਨੇ ਕਤਲ ਕੀਤਾ ਸੀ, ਉਹਨਾਂ ਦੀ ਕਹਾਣੀ ਨੂੰ ਬਿਆਨ ਕਰਦੀ ਹੈ। ਤੇ ਅੰਤ ਵਿੱਚ ਤਬਸਰਾ। ਪੈਟਰਿਕ ਮੈਥਿਊਜ਼ ਦਾ ਮਾਮਲਾ ਇਸ ਸਮੇਂ ਕਾਫੀ ਗਰਮਾਇਆ ਹੋਇਆ ਹੈ। ਪੈਟਰਿਕ ਮੈਥਿਊਜ਼ ਕਿਸੇ ਵੇਲੇ ਕੈਨੇਡੀਅਨ ਫੌਜ ਵਿੱਚ ਰਿਜ਼ਰਵਿਸਟ ਸੀ। ਉਸ ਨੂੰ ਹਾਲ ਹੀ ਵਿੱਚ ਹਟਾ ਦਿੱਤਾ ਗਿਆ ਸੀ। ਉਸ ਉੱਪਰ ਇੱਕ ਨਸਲੀ ਜਥੇਬੰਦੀ ਦ ਬੇਸ ਨਾਲ ਸੰਬੰਧ ਰੱਖਣ ਦੇ ਦੋਸ਼ ਨੇ। ਮੰਨਿਆ ਜਾਂਦਾ ਹੈ ਕਿ ਉਸਨੇ ਇਸ ਜਥੇਬੰਦੀ ਤਰਫੋਂ ਫੌਜੀ ਸਿਖਲਾਈ ਲੈਣ ਦੀ ਖਾਤਰ ਰਿਜ਼ਰਵਿਸਟ ਦੇ ਤੌਰ 'ਤੇ ਭਰਤੀ ਹੋ ਕੇ ਅਤੇ ਫੌਜ ਤੋਂ ਸਿਖਲਾਈ ਲੈਣ ਦੀ ਕੋਸ਼ਿਸ਼ ਕੀਤੀ ਸੀ। ਪੈਟਰਿਕ ਮੈਥਿਊਜ਼ ਦੇ ਇਸ ਜਥੇਬੰਦੀ ਨਾਲ ਤਾਰ ਜੁੜੇ ਹੋਣ ਕਰਕੇ ਫੌਜ ਨੇ ਉਸ ਨੂੰ ਬਰਖਾਸਤ ਕਰ ਦਿੱਤਾ ਸੀ, ਪਰੰਤੂ ਹੁਣ ਉਸ ਦਾ ਕੋਈ ਥੌ ਪਤਾ ਨਹੀਂ ਹੈ। ਮੰਨਿਆ ਜਾਂਦਾ ਹੈ ਕਿ ਉਹ ਅਮਰੀਕਾ ਵਿੱਚ ਜਾ ਲੁਕਿਆ ਹੈ। ਉਸ ਦਾ ਇੱਕ ਟਰੱਕ ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ਦੇ ਲਾਗਿਓਂ ਬਰਾਮਦ ਕੀਤਾ ਗਿਆ ਸੀ। RCMP ਵੱਲੋਂ ਉਸ ਦੀ ਨਿਰੰਤਰ ਭਾਲ ਕੀਤੀ ਜਾ ਰਹੀ ਹੈ। ਕੈਨੇਡੀਅਨ ਅਧਿਕਾਰੀ ਅਮਰੀਕਾ ਨੂੰ ਸੂਚਿਤ ਕਰ ਚੁੱਕੇ ਨੇ ਕਿ ਉਸ ਕੋਲ ਹਥਿਆਰ ਹੋ ਸਕਦੇ ਨੇ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਪੈਟਰਿਕ ਮੈਥਿਊਜ਼ ਦੇ ਮਾਮਲੇ ਨੂੰ ਲੈ ਕੇ ਮੁਖਤਾਰਾ ਮੀਡੀਆ ਵਿੱਚ ਮੁਕੰਮਲ ਤੌਰ 'ਤੇ ਚੁੱਪੀ ਛਾਈ ਹੋਈ ਹੈ। ਇੱਥੋਂ ਤੱਕ ਕਿ ਵੱਡੇ ਵੱਡੇ ਸਿਆਸੀ ਨੇਤਾ ਵੀ ਇਸ ਦੇ ਬਾਰੇ ਵਿੱਚ ਕੁਝ ਖਾਸ ਗੱਲ ਨਹੀਂ ਕਰ ਰਹੇ। ਨਾ ਹੀ ਇਸ ਨੂੰ ਲੈ ਕੇ ਕੈਨੇਡਾ ਵਿੱਚ ਕਿਸੇ ਕਿਸਮ ਦੀ ਕਾਵਾਂ ਰੌਲੀ ਸੁਣਨ ਨੂੰ ਮਿਲ ਰਹੀ ਹੈ। ਜੇਕਰ ਇਹੀ ਸ਼ਖਸ ਮੁਸਲਮਾਨ ਹੁੰਦਾ ਜਾਂ ਸਿੱਖ ਹੁੰਦਾ ਤਾਂ ਸ਼ਾਇਦ ਕੈਨੇਡਾ ਦੇ ਵੱਡੇ ਵੱਡੇ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਰਹਿੰਦਾ ਅਤੇ ਪੂਰੇ ਕੈਨੇਡਾ ਵਿੱਚ ਇਹ ਸਵਾਲ ਉੱਠਦੇ ਕਿ ਅਜਿਹਾ ਸ਼ੱਕੀ ਦਹਿਸ਼ਤਗਰਦ ਕਿੱਥੇ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੋਰੇ ਨਸਲਵਾਦੀ ਜੋ ਕਰਦੇ ਨੇ ਉਹ ਦਹਿਸ਼ਤਗਰਦੀ ਹੈ, ਪਰੰਤੂ ਉਹਨਾਂ ਦੀ ਦਹਿਸ਼ਤਗਰਦੀ ਨੂੰ ਅਕਸਰ ਹਊ ਪਰੇ ਕਰ ਦਿੱਤਾ ਜਾਂਦਾ ਹੈ। ਜੇਕਰ ਕੋਈ ਘੱਟ ਗਿਣਤੀ ਦਾ ਖਾੜਕੂ ਅਜਿਹੀ ਘਟਨਾ ਨੂੰ ਸਰ ਅੰਜਾਮ ਦੇਵੇ ਤਾਂ ਉਸ ਦੀ ਚਰਚਾ ਕਈ ਦਿਨਾਂ ਤੱਕ ਹੁੰਦੀ ਰਹਿੰਦੀ ਹੈ ਅਤੇ ਕਾਵਾਂ ਰੌਲੀ ਪਈ ਰਹਿੰਦੀ ਹੈ। ਪਰੰਤੂ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ ਪੈਟਰਿਕ ਮੈਥਿਊਜ਼ ਦੀ ਗੱਲ ਨੂੰ ਹਊ ਪਰੇ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਇੰਝ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਕਿਵੇਂ ਕੈਨੇਡੀਅਨ ਲੋਕਾਂ ਦਾ, ਇੱਥੋਂ ਦੇ ਮੀਡੀਆ ਦਾ ਅਤੇ ਇੱਥੋਂ ਦੀ ਏਜੰਸੀਆਂ ਦੇ ਸਿਆਸਤਦਾਨਾਂ ਦਾ ਦਹਿਸ਼ਤਵਾਦ ਪ੍ਰਤੀ ਦੋਹਰਾ ਨਜ਼ਰੀਆ ਹੈ ਅਤੇ ਘੱਟ ਗਿਣਤੀਆਂ ਦੇ ਦਹਿਸ਼ਤਵਾਦ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨਾ ਅਤੇ ਬਹੁ ਗਿਣਤੀ ਦੇ ਦਹਿਸ਼ਤਵਾਦ ਨੂੰ ਘਟਾ ਕੇ ਵੇਖਣਾ ਇਹ ਦੁੱਖ ਵਾਲੀ ਗੱਲ ਹੈ। ਇਸ ਦੇ ਨਾਲ ਹੀ ਗੁਰਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਅਪਡੇਟਸ ਲੈ ਕੇ ਮੁੜ ਹਾਜ਼ਰ ਹੋਵਾਂਗਾ ਸੋਮਵਾਰ ਨੂੰ। ਆਗੇ ਦਿਓ। ਧੰਨਵਾਦ। ਹੈਵ ਅ ਨਾਈਸ ਡੇ।